ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 7 ਮਾਰਚ ਦਿਨ ਸੋਮਵਾਰ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਇਸ ਟਾਈਮ ਜੁੜ ਬੈਠੇ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਤੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਆਪਣੇ ਪਿਤਾ ਨੂੰ ਗਵਾਉਣ ਵਾਲੀ ਧੀ ਬੋਲੀ ਵੀ ਸਮ੍ਰਿਤੀ ਇਰਾਨੀ ਨੇ ਨਹੀਂ ਕੀਤੀ ਮਦਦ। ਇਹ ਕੱਲ ਦੀ ਘਟਨਾ ਹੈ ਜੀ। ਇੱਕ ਹਾਦਸਾ ਹੋਇਆ ਸੀਗਾ ਸਿਮਰਤੀ ਇਰਾਨੀ ਦੇ ਕਾਫਲੇ ਦੇ ਨਾਲ। ਉਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਸੀਗੀ ਜੀ। ਅੱਜ ਉਸ ਵਿਅਕਤੀ ਦੀ ਧੀ ਸੰਦਲੀ ਜੀ ਦਾ ਨਾਮ ਆ, ਰਕੇਸ਼ ਕੁਮਾਰ ਮਰਨ ਵਾਲੇ ਦਾ ਨਾਮ ਸੀਗਾ। ਉਹਨੇ ਦੋਸ਼ ਲਾਇਆ ਕਿ ਬੀਬੀ ਜਿਹੜੀ ਹੈ ਅਸੀਂ ਉਹਨੂੰ ਮਦਦ ਦੀ ਗੁਹਾਰ ਲਾਈ ਸੀ, ਪਰ ਉਹ ਉਤਰੀ ਹੈ ਥੱਲੇ। ਸਾਡੀ ਮਦਦ ਦੀ ਗੁਹਾਰ ਨੂੰ ਨਜ਼ਰ ਅੰਦਾਜ਼ ਕਰਕੇ ਬੀਬੀ ਦੂਜੀ ਕਾਰ 'ਚ ਚੜੀ ਤੇ ਸ਼ੀਸ਼ਾ ਤਾਂ ਚੜਾ ਕੇ ਆਓ ਗਈ ਸਾਡੀ ਮਦਦ ਨਹੀਂ ਕੀਤੀ ਜੀ। ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਸੰਗੀਨ ਦੋਸ਼ ਹੈ। ਵੈਸੇ ਇਹਨਾਂ ਦੋਸ਼ਾਂ ਨੂੰ ਕੋਈ ਸੁਣਦਾ ਨਹੀਂ ਹੈ, ਪਰ ਜੇ ਆਪਾਂ ਹਿਸਾਬ ਲਾਈਏ, ਜੇ ਸੋਚੀਏ ਤੇ ਬੜਾ ਵੱਡਾ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਐਲੀਗੇਸ਼ਨ ਹੈ। ਕੇਂਦਰ ਦੀ ਜਿਹੜੀ ਮੰਤਰੀ ਹੈ, ਏਡੀ ਵੱਡੇ ਅਹੁਦੇ ਤੇ ਬੈਠੀ ਬੀਬੀ ਤੇ ਇਹ ਕਿ ਇੱਕ ਜਾਨ ਦੇ ਨਾਲੋਂ ਉਹਨੂੰ ਜਾਨ ਦੀ ਜ਼ਿਆਦਾ ਕਾਹਲੀ ਸੀਗੀ। ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਵਿਸ਼ਾ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਦੌਸਾ ਦੇ ਵਿੱਚ ਹੇਮਾ ਮਾਲਿਨੀ ਦੀ ਕਾਰ ਦਾ ਐਕਸੀਡੈਂਟ ਹੋਇਆ ਸੀ। 4 ਸਾਲ ਦੀ ਉਸ ਹਾਦਸੇ 'ਚ ਬੱਚੀ ਜਿਹੜੀ ਹੈ ਮਾਰੀ ਗਈ ਸੀ। ਹੇਮਾ ਮਾਲਿਨੀ ਜੀ ਦੀ ਗੱਲ ਤੇ ਥੋੜਾ ਜਿਹਾ ਕੱਟ ਦਾ ਨਿਸ਼ਾਨ ਪਿਆ ਸੀਗਾ। ਸਾਰੀਆਂ ਅਖਬਾਰਾਂ ਨੇ ਫੋਟੋ ਜਿਹੜੀ ਛਾਇਆ ਕਰ ਕਰਕੇ ਪੇਜ ਭਰਤੇ ਸੀਗੇ ਜੀ। ਉਸੇ ਹਸਪਤਾਲ ਦੇ ਵਿੱਚ ਜਿਹੜਾ ਉਹ ਬੱਚੀ ਦਾ ਪਿਤਾ ਸੀਗਾ, ਡਾਕਟਰ ਸੀ, ਉਹ ਵੀ ਦਾਖਲ ਸੀਗਾ। ਹੇਮਾ ਮਾਲਿਨੀ ਉਸ ਹਸਪਤਾਲ 'ਚ ਮਲਮ ਪੱਟੀ ਕਰਾ ਕੇ ਜਿਹੜੀ ਹੈ ਉੱਥੋਂ ਨਿਕਲ ਗਈ ਸੀ। ਉਹਨੇ ਵੀ ਪ੍ਰਗਟ ਨਹੀਂ ਸੀ ਕੀਤੀ। ਉਹ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਉਹਨੇ ਉਸੇ ਸਮੇਂ ਫੋਨ ਕਰਕੇ ਕਾਰ ਮੰਗਵਾ ਲਈ ਸੀ, ਨਿਕਲ ਗਈ ਸੀ, ਜਦ ਕਿ ਉਹ ਜਿਹੜੀ ਬੱਚੀ ਸੀ ਉਸ ਸਮੇਂ ਤੜਫ ਰਹੀ ਸੀ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਸੋਚਣ ਵਾਲਾ ਵਿਸ਼ਾ ਹੈ ਕਿ ਇੱਕ ਪਾਸੇ ਇਹ ਸਰਕਾਰ ਕਹਿੰਦੀ ਹੈ ਕਿ ਸੜਕ ਤੇ ਤੜਫ ਰਹੇ ਬੰਦੇ ਨੂੰ ਕੰਡ ਦੇ ਕੇ ਨਾ ਜਾਓ। ਇੱਥੋਂ ਤੱਕ ਕਿ ਅਦਾਲਤਾਂ ਨੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਕਿ ਜੇਕਰ ਕੋਈ ਕਿਸੇ ਜ਼ਖਮੀ ਦੀ ਮਦਦ ਕਰਦਾ ਹੈ ਉਹਨੂੰ ਧੱਕੇ ਨਾਲ ਗਵਾਹ ਨਹੀਂ ਬਣਾਇਆ ਜਾਏਗਾ, ਉਹਦੀ ਮਰਜ਼ੀ ਹੈ। ਇਹੋ ਜਿਹੀਆਂ ਛੂਟਾਂ ਦੇ ਦਿੱਤੀਆਂ। ਪਰ ਦੂਜੇ ਪਾਸੇ ਇਹਨਾਂ ਦੇ ਆਪਣੇ ਮੰਤਰੀਆਂ ਤੇ ਇਹੋ ਜਿਹੇ ਦੋਸ਼ ਲੱਗਣੇ ਕਿ ਇੱਕ ਪਾਸੇ ਇਨਸਾਨੀ ਜ਼ਿੰਦਗੀ ਤੜਫ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਨੂੰ ਜਾਣ ਦੀ ਕਾਹਲੀ ਹੈ। ਉਹ ਵੀ ਜੇ ਆਪਾਂ ਮੰਨ ਲਈਏ ਗਲਤੀ ਚਾਹੇ ਉਹਦੀ ਹੈ ਚਾਹੇ ਉਹਦੀ ਹੈ, ਪਰ ਇਹਨਾਂ ਮੰਤਰੀਆਂ ਸੰਤਰੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੱਲ ਨੂੰ ਅਸੀਂ ਵੀ ਇਹਨਾਂ ਦੀ ਥਾਂ ਤੇ ਪਏ ਹੋ ਸਕਦੇ ਹਾਂ। ਉਦਣ ਹੋ ਸਕਦਾ ਕਿ ਜਿਹਨੂੰ ਅੱਜ ਅਸੀਂ ਬਚਾਈਏ ਉਹ ਉਸ ਜਗ੍ਹਾ ਤੇ ਪਹੁੰਚ ਪਵੇ। ਇਹ ਚੇਤੇ ਰੱਖ ਕੇ ਚੱਲਣੀ ਚਾਹੀਦੀ ਹੈ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬੁਹਾਰਾ। ਪਰ ਇਹ ਜੋ ਗੈਰ ਸੰਜੀਦਗੀ ਹੈ ਇਹ ਨਿੰਦਣਯੋਗ ਆ। ਇਸ ਤਰ੍ਹਾਂ ਦੇ ਦੋਸ਼ ਨਹੀਂ ਲੱਗਣੇ ਚਾਹੀਦੇ। ਜੇ ਅੱਜ ਇਹ ਬੇਟੀ ਦੋਸ਼ ਲਾਉਂਦੀ, ਇਹਦੀ ਥਾਂ ਤੇ ਇਹਨੂੰ ਜੇ ਇਹ ਕਹਿਣਾ ਆਪਾਂ ਸੁਣਦੇ ਕਿ ਇੱਕ ਮੰਤਰੀ ਨੇ ਉਹ ਖੜ ਕੇ ਸਾਡੀ ਮਦਦ ਕੀਤੀ ਹੈ ਤੇ ਸਾਨੂੰ ਚੰਗਾ ਲੱਗਦਾ, ਪਰ ਅਫਸੋਸ ਇਹੋ ਜਿਹਾ ਸੁਣਨ ਨੂੰ ਘੱਟ ਮਿਲਦਾ ਹੈ ਜੀ। ਬਿਲਕੁਲ।
ਅਗਲੀ ਆਪਾਂ ਗੱਲ ਕਰੀਏ ਵੀ ਜਿਹੜੇ 28 ਭਾਰਤੀ ਸਾਊਦੀ ਅਰੇਬੀਆ ਦੇ ਵਿੱਚ ਫਸੇ ਹੋਏ ਨੇ, ਕਾਫੀ ਚਿਰ ਤੋਂ ਗੱਲਾਂ ਚੱਲਦੀਆਂ, ਉਹਨਾਂ ਦੀ ਵੀਡੀਓ ਸਾਹਮਣੇ ਆਈ ਆ। ਬਿਲਕੁਲ ਜੀ, ਅੱਜ ਵੀਡੀਓ ਸਾਹਮਣੇ ਆ ਗਈ ਆ। 28 ਜਿਹੜੇ ਪੰਜਾਬੀ ਆ ਉਹਦੇ ਵਿੱਚ ਹੁਣ ਸਾਹਮਣੇ ਆਇਆ ਕਿ 2 ਦਿੱਲੀ ਦੇ ਵੀ ਨੇ, 26 ਪੰਜਾਬੀ ਨੇ, 2 ਦਿੱਲੀ ਦੇ ਨੇ। ਔਰ ਜਿਸ ਹਾਲਤ ਦੇ ਵਿੱਚ ਉਹ ਅੱਜ ਵੇਖੇ ਗਏ ਆ, ਬੜਾ ਮੰਦਹਾਲੀ ਦਾ ਦੌਰ ਉਹਨਾਂ ਤੇ ਟੁੱਟਾ ਹੋਇਆ। ਛੋਟੇ ਜਿਹੇ ਕਮਰੇ ਦੇ ਵਿੱਚ ਨੇ ਔਰ ਥੋੜੀ ਜਿਹੀ ਜਗ੍ਹਾ ਦੇ ਵਿੱਚ ਇੰਨੇ ਬੰਦਿਆਂ ਦਾ ਸਮਾਉਣਾ ਉਹ ਆਪਣੇ ਆਪ ਦੇ ਵਿੱਚ ਹੀ ਵਿਖਾਉਂਦਾ ਕਿ ਇਹ ਜਿਹੜੇ ਲੋਕ ਹੈ ਇੱਕ ਬੰਧੂਆ ਮਜ਼ਦੂਰ ਦੀ ਤਰ੍ਹਾਂ ਉੱਥੇ ਨੂੜੇ ਪਏ, ਤੂੜੇ ਪਏ ਆ। ਪਰ ਅਫਸੋਸ ਦੀ ਗੱਲ ਹੈ ਕਿ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਭਾਰਤੀ ਅੰਬੈਸੀ ਤੱਕ ਅਪਰੋਚ ਕੀਤੀ ਪਰ ਸਾਡੀ ਮਦਦ ਕਿਸੇ ਨੇ ਨਹੀਂ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਕੰਪਨੀ ਨੇ 4 ਮਹੀਨੇ ਪਹਿਲਾਂ ਸਾਡੇ ਪਾਸਪੋਰਟ ਰੱਖ ਲਏ, ਤਨਖਾਹਾਂ ਸਾਡੀਆਂ ਬੰਦ ਕਰ ਦਿੱਤੀਆਂ, ਅਸੀਂ ਦਾਣੇ ਦਾਣੇ ਨੂੰ ਤਰਸ ਰਹੇ ਹਾਂ। ਜੋ ਕੁਝ ਬੰਦੇ ਬਿਮਾਰ ਹੈ, ਉਹ ਕਹਿੰਦੇ ਜੇ ਅਸੀਂ ਪਾਸਪੋਰਟ ਮੰਗਦੇ ਤੇ ਕੰਪਨੀ ਉਲਟਾ ਸਾਡੇ ਤੋਂ 1500 ਦਰਾਮ ਮੰਗਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਵਿਚਿੱਤਰ ਵਰਤਾਰਾ ਹੈ ਇਹਨਾਂ ਅੰਬੈਸੀਆਂ ਦਾ ਕਿ ਜਿਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਉਪਲਬਧ ਕਰਾਉਣੀ ਹੁੰਦੀ ਹੈ ਸਮੇਂ ਸਿਰ, ਉਹ ਗੱਲ ਹੀ ਨਹੀਂ ਸੁਣਦੀਆਂ। ਪਰ ਇੱਥੇ ਇੱਕ ਗੱਲੋਂ ਸ਼ੁਕਰ ਕਰਾਂਗੇ ਕਿ ਠੀਕ ਹੈ, ਭਗਵੰਤ ਮਾਨ ਸਿਆਸੀ ਵਿਰੋਧੀਆਂ ਲਈ ਮਾੜਾ ਹੋਏਗਾ, ਚੰਗਾ ਹੋਏਗਾ, ਪਰ ਇੰਨਾ ਸ਼ੁਕਰ ਹੈ ਕਿ ਉਹ ਦਿੱਲੀ ਦੇ ਵਿੱਚ ਆ। ਇਹੋ ਜਿਹੇ ਕੰਮਾਂ ਦੇ, ਇਹੋ ਜਿਹੇ ਮੌਕਿਆਂ ਤੇ ਉਹ ਭੱਜ ਨੱਠ ਜ਼ਰੂਰ ਕਰਦਾ। ਇਹ ਵੀ ਅੱਜ ਜਿਵੇਂ ਹੀ ਵੀਡੀਓ ਸਾਹਮਣੇ ਆਈ, ਭਗਵੰਤ ਮਾਨ ਨੇ ਜਿਹੜੇ ਡਾਕੂਮੈਂਟਸ ਲੈ ਕੇ ਉਹਨਾਂ ਦੀ ਪਹਿਚਾਣ ਦੇ ਨਾਲ ਸੰਬੰਧਿਤ ਸੀਗੇ, ਜਿੰਨੇ ਕੁ ਉਹਦੇ ਕੋਲ ਹੋਏ ਸਾਰੇ, ਉਹ ਕੇਂਦਰੀ ਵਿਦੇਸ਼ ਮੰਤਰਾਲਾ ਜਿਹੜਾ ਉਹਦੇ ਕੋਲ ਪਹੁੰਚਿਆ, ਉਹਨੇ ਡਾਕੂਮੈਂਟਸ ਪ੍ਰੋਵਾਈਡ ਕਰਵਾਏ ਨੇ ਔਰ ਇਹ ਗੁਹਾਰ ਵੀ ਲਾਈ ਹੈ ਕਿ ਇਹਨਾਂ ਪੰਜਾਬੀਆਂ ਨੂੰ, ਇਹਨਾਂ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਲਿਆਂਦਾ ਜਾਵੇ। ਪਰ ਅਸਲ ਮੁੱਦਾ ਜਿਹੜਾ, ਮੁੱਦੇ ਦੀ ਜੜ ਉਹ ਇਹ ਆ ਕਿ ਪ੍ਰਵਾਸੀ ਹੈ ਜਿਹੜੇ, ਉਹਨਾਂ ਨੂੰ ਨਾ ਤੇ ਇਹ ਵਤਨ ਜਿਹੜਾ ਆਪਣਾ ਸਮਝਦਾ, ਦੂਜੇ ਵਤਨ ਨੇ ਤੇ ਅਪਣਾਉਣਾ ਹੀ ਕੀ ਹੈ। ਉਹ ਇਸ ਲੁੱਟ ਦਾ ਸ਼ਿਕਾਰ ਹੋ ਕੇ ਦਲਦਲਾਂ 'ਚ ਜਾ ਰਹੇ ਆ, ਮੌਤ ਦੇ ਮੂੰਹਾਂ 'ਚ ਜਾ ਰਹੇ ਆ। ਸਮਝ ਨਹੀਂ ਆਉਂਦਾ ਕਿ ਇਹ ਲੋਕ ਜਿਹੜੇ ਆ ਇੱਥੇ ਕਿਉਂ ਨਹੀਂ ਇੰਨੀ ਕੁ ਸੰਜੀਦਗੀ ਵਿਖਾਉਂਦੇ ਕਿ ਘੱਟੋ ਘੱਟ ਉਹਨਾਂ ਨੂੰ, ਜਿਹੜੇ ਪੇਂਡੂ ਖੇਤਰਾਂ 'ਚੋਂ ਰੋਟੀ ਦੇ ਮਾਰੇ ਬਾਹਰ ਜਾਂਦੇ ਆ, ਘੱਟੋ ਘੱਟ ਉਹਨਾਂ ਲਈ ਕਿਸੇ ਜਿਹੜੀ ਇੱਕ ਲਿਸਟ ਇਸ ਤਰ੍ਹਾਂ ਦੀ ਤਿਆਰ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਇਹ ਚੀਜ਼ ਸਾਫ਼ ਹੋ ਜਾਏ ਕਿ ਕਿਹੜੀਆਂ ਕੰਪਨੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੀ ਠੱਗੀ ਠੋਰੀ ਕਰਦੀਆਂ, ਕਿਹੜੀਆਂ ਕੰਪਨੀਆਂ ਜਿਹੜੀਆਂ ਬਕਾਇਦਾ ਲੀਗਲ ਜਿਹੜਾ ਵੇ ਅਪਣਾ ਕੇ ਲੀਗਲ ਢੰਗ ਦੇ ਨਾਲ ਕੰਮ ਕਰਦੀਆਂ। ਸੋ ਇਹਨਾਂ ਨੂੰ ਕੁਛ ਤਾਂ ਕਰਨਾ ਚਾਹੀਦਾ। ਪਰ ਅਫਸੋਸ ਕਿ ਇਹ ਮੁਲਕ ਜਿਹੜੇ ਇੱਥੋਂ ਜਾਣ ਵਾਲੇ, ਉਹਨਾਂ ਨੂੰ ਆਪਣਾ ਕੀ ਸਮਝਣਾ ਉਹਨੇ, ਉਹ ਤੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਹੈ। ਜੀ ਅਫਸੋਸ ਵਾਲੀ ਇਹੀ ਗੱਲ ਹੈ ਜੀ। ਅਗਲੀ ਗੱਲ ਕਰਦੇ ਵੀ ਸਿਆਸਤ ਤੇ ਪੁਲਿਸ ਦਾ ਇੱਕ ਸ਼ਰਮਨਾਕ ਕਾਰਾ, ਕੁੜੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਉਹਦੇ ਤੇ ਦਰਜ ਕਰ ਦਿੱਤਾ ਕੇਸ। ਇਹ ਬੜੀ ਸ਼ਰਮਨਾਕ ਘਟਨਾ ਜੀ ਨਵਾਂ ਸ਼ਹਿਰ ਦੇ ਬੀੜ ਕਾਠਗੜ੍ਹ ਪਿੰਡ ਤੋਂ ਸਾਹਮਣੇ ਆਈ ਕਿ ਜਿੱਥੇ ਇੱਕ ਸਤਿੰਦਰ ਕੌਰ ਨਾਂ ਦੀ ਕੁੜੀ ਜਿਹਦੀ 13 ਤਰੀਕ ਨੂੰ ਜਾਨ ਆਉਣੀ ਹੈ, ਉਹਦੇ ਤੇ 307 ਇਰਾਦਾ ਕਤਲ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਦੂਜੀ ਧਿਰ ਵੱਲੋਂ। ਮਸਲਾ ਇਹ ਸੀ ਕਿ ਇਹ ਜਿਹੜਾ ਕੁੜੀ ਦਾ ਪਰਿਵਾਰ ਸੀ ਉਹ ਪਹਿਲਾਂ ਅਕਾਲੀ ਸੀ, ਇਹਦਾ ਪਿਤਾ ਗੁਰਮੇਲ ਸਿੰਘ ਅਕਾਲੀਆਂ ਦਾ ਹਮੈਤੀ ਸੀ। ਇਸ ਵਾਰ ਜਦੋਂ ਪੰਚਾਇਤੀ ਚੋਣਾਂ ਹੋਈਆਂ, ਇਹਨਾਂ ਦੀ ਗਵਾਂਢਣ ਬੀਬੀ ਜਿਹੜੀ ਹੈ ਉਹ ਵੋਟਾਂ 'ਚ ਖੜ ਗਈ। ਇਹਨਾਂ ਨੇ ਜਾਂ ਆਂਢ ਗੁਆਂਢ ਦਾ ਜਿਹੜਾ ਇੱਕ ਹੁੰਦਾ ਆ ਭਾਈਚਾਰਾ, ਉਹਨੂੰ ਅਪਣਾਉਂਦਿਆਂ, ਉਹਨੂੰ ਨਿਭਾਉਂਦਿਆਂ ਇਹਨਾਂ ਨੇ ਉਸ ਬੀਬੀ ਦੀ ਹਮਾਇਤ ਕੀਤੀ। ਜਦਕਿ ਦੂਜੇ ਪਾਸੇ ਜਿਹੜਾ ਅਕਾਲੀਆਂ ਦਾ ਧੜਾ ਸੀਗਾ, ਉਧਰ ਕਰਨੈਲ ਸਿੰਘ, ਉਹਦੇ ਪਰਿਵਾਰ ਦੇ ਵਿੱਚ ਬੀਬੀ ਖੜੀ ਹੋਈ ਸੀ, ਉਹ 4 ਵੋਟਾਂ ਨਾਲ ਹਾਰ ਗਈ। ਕਰਨੈਲ ਸਿੰਘ ਦੀ ਗਾਂ ਅੱਗੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਨਾਲ ਕੰਡ ਲੱਗਦੀ ਸੀ। ਦੂਜੇ ਪਾਸੇ ਜਿਹੜਾ ਵਿਧਾਇਕ ਸੀ ਉਹਦੇ ਨਾਲ ਵੀ ਨਜ਼ਦੀਕੀਆਂ ਸੀ। ਫਿਰ ਇੱਥੋਂ ਖੁੰਦਕ ਸ਼ੁਰੂ ਹੋ ਗਈ ਤੇ ਕੁਝ ਦਿਨ ਪਹਿਲਾਂ ਦੱਸਦੇ ਕਰਨੈਲ ਸਿੰਘ ਦੇ ਪਰਿਵਾਰ ਨੇ ਇਹਨਾਂ ਤੇ ਹਮਲਾ ਵੀ ਕੀਤਾ, ਇੱਟਾਂ ਰੋੜੇ ਚੱਲੇ। ਚਲੋ ਝਗੜਾ ਹੋਇਆ, ਥਾਣੇ ਹਸਪਤਾਲਾਂ 'ਚ ਮਾਮਲਾ ਪਹੁੰਚਿਆ, ਪਰ ਹੱਦ ਸ਼ਰਮਨਾਕ ਉਦੋਂ ਪਾਰ ਹੋ ਗਈ ਜਦੋਂ ਸਿਆਸੀ ਤਾਕਤ ਨੇ ਪੁਲਸੀਆ ਗੱਠਜੋੜ ਦਾ ਫਾਇਦਾ ਉਠਾ ਕੇ ਇਸ ਕੁੜੀ ਤੇ ਵੀ ਪਰਚਾ ਦਰਜ ਕਰਾ ਦਿੱਤਾ, ਕਿਉਂਕਿ ਇਹਨਾਂ ਨੂੰ ਪਤਾ ਸੀ 13 ਤਰੀਕ ਨੂੰ ਜਿਹੜੀ ਹੈ ਕੁੜੀ ਦੀ ਜਾਨ ਆਉਣੀ ਆ। ਜਦੋਂ ਇਹ ਮਾਮਲਾ ਅਖਬਾਰਾਂ 'ਚ ਆਇਆ,
ਬੜੀ ਤੋਏ ਹੋਈ, ਬੜੀ ਥੂ ਕੀਤੀ ਲੋਕਾਂ ਨੇ। DGP ਦੇ ਦਰਬਾਰ ਤੱਕ ਇਹ ਮਾਮਲਾ ਗਿਆ। DGP ਨੇ ਹੁਣ SIT ਦਾ ਗਠਨ ਕਰ ਦਿੱਤਾ। ਪਰ ਇੱਥੇ ਵੀ ਇੱਕ ਬੜਾ ਦਿਲਚਸਪ ਕਿੱਸਾ ਆ ਕਿ SIT ਦੇ ਵਿੱਚ ਇੱਕ ਉਸੇ ਥਾਣੇਦਾਰ ਨੂੰ ਮੈਂਬਰ ਬਣਾ ਦਿੱਤਾ ਗਿਆ, ਉਸੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ, ਜਿਹੜੇ ਥਾਣੇਦਾਰ ਨੇ ਇਸ ਕੁੜੀ ਤੇ ਪਰਚਾ ਦਰਜ ਕੀਤਾ। ਉਸੇ ਥਾਣੇਦਾਰ ਨੂੰ SIT ਦਾ ਮੈਂਬਰ ਬਣਾ ਦਿੱਤਾ ਗਿਆ ਤੇ ਇਹ ਉਹੀ ਥਾਣੇਦਾਰ ਹੈ ਜਿਹਦੇ ਥਾਣੇ ਚੋਂ ਕੁਝ ਪੁਲਿਸ ਵਾਲਿਆਂ ਨੇ ਜਦੋਂ ਇਸ ਕੁੜੀ ਵਾਲੇ ਦੇ ਪਰਿਵਾਰ ਨੇ ਜਾ ਕੇ ਉੱਥੇ ਗੁਹਾਰ ਲਾਈ ਕਿ ਭਾਈ ਸਾਡੀ ਕੁੜੀ ਦਾ ਤਾਂ ਸੋਚੋ, ਇਹ ਤੇ ਧੀ ਧਿਆਣੀ ਹੈ, ਇਹਦਾ ਤਾਂ ਪਰਚੇ 'ਚ ਨਾ ਪਾਓ, ਇਹ ਤੇ ਨਜਾਇਜ਼ ਹੈ ਬਿਲਕੁਲ, ਉਹਦਾ ਵਿਆਹ 13 ਤਰੀਕ ਨੂੰ। ਤੇ ਉੱਥੋਂ ਉਸੇ ਥਾਣੇਦਾਰ ਦੇ ਥਾਣੇ 'ਚ ਆਵਾਜ਼ ਆਈ ਕਿ ਕੋਈ ਗੱਲ ਨਹੀਂ, ਬੇਹਿਆ ਪੁਲਿਸ ਵਾਲੇ ਕੁਝ ਬੋਲੇ, ਕਹਿੰਦੇ ਕੋਈ ਗੱਲ ਨਹੀਂ, ਇਹ ਕੁੜੀ ਦੀ ਡੋਲੀ ਇੱਥੋਂ ਹੀ ਤੋੜ ਦਿਆਂਗੇ। ਸੋ ਉਸੇ ਥਾਣੇ ਦਾ ਥਾਣੇਦਾਰ SIT ਦਾ ਮੈਂਬਰ ਬਣਾ ਦਿੱਤਾ ਗਿਆ। ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਆ। ਔਰ ਵੈਸੇ ਜੇ ਦੇਖੀਏ, ਮੈਨੂੰ ਲੱਗਦਾ ਕਿ ਜਿਹੜਾ ਸਾਡੇ ਪੰਜਾਬੀ ਸਮਾਜ ਦੇ ਵਿੱਚੋਂ ਇੱਕ ਨਾਅਰਾ ਨਿਕਲਦਾ ਹੁੰਦਾ ਸੀ ਕਿ ਧੀ ਭੈਣ ਸਭ ਦੀ ਸਾਂਝੀ ਹੈ, ਦੁਸ਼ਮਣ ਦੀ ਵੀ ਆਪਣੀ ਧੀ ਹੈ, ਉਹ ਮੈਨੂੰ ਲੱਗਦਾ ਕਿ ਸਿਆਸਤ ਦੀ ਅੱਗ ਵਿੱਚ ਉਹ ਨਾਅਰਾ ਜਿਹੜਾ ਝੁਲਸ ਕੇ ਉਹ ਬਿਲਕੁਲ ਕੋਲੇ ਹੋ ਗਿਆ, ਖਾਕ ਹੋ ਗਿਆ। ਕਿਉਂਕਿ ਆਉਣ ਵਾਲੇ ਦਿਨਾਂ 'ਚ ਜੇ ਇਹ ਸਿਲਸਿਲਾ ਚੱਲ ਪਿਆ ਤੇ ਆਉਣ ਵਾਲੇ ਦਿਨਾਂ 'ਚ ਜਦੋਂ ਕਿਤੇ ਸੱਤਾ ਤਬਦੀਲੀ ਹੋਈ, ਜਦੋਂ ਕਿਸੇ ਹੋਰ ਦੀ ਪੰਚਾਇਤ ਬਣੀ, ਉਹ ਉਹਨਾਂ ਦੀਆਂ ਤੇ ਪਰਚਾ ਦਰਜ ਕਰਵਾ ਦੇਗਾ, ਉਹ ਉਹਨਾਂ ਦੀਆਂ ਤੇ ਕਰਵਾ ਦੇਗਾ। ਇਹ ਚੱਲਣ ਪੰਜਾਬੀ ਭਾਈਚਾਰੇ ਲਈ ਠੀਕ ਨਹੀਂ ਹੈ। ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਇੰਨੇ ਵੀ ਨਾ ਕਰਕੀਏ ਕਿ ਸਾਡਾ ਜਿਹੜਾ ਆਪਸ ਦਾ ਭਾਈਚਾਰਾ, ਆਪਸ ਦਾ ਜਿਹੜਾ ਭਰਪਾ ਹੈ, ਉਹ ਹੀ ਮੁੱਕ ਜਾਵੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੀ, ਬੱਲੇ ਆ ਪਾਕਿਸਤਾਨ ਦੇ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ। ਪੰਜਾਬੀ ਉੱਥੋਂ ਦੇ ਸਿੱਖਿਆ ਦੇ ਮੰਤਰੀ ਦਾ ਐਲਾਨ ਕੀਤਾ ਆ, ਪਰ ਨਾਲ ਹੀ ਇਹ ਵੀ ਇੱਧਰ ਤਰਸ ਵੀ ਆਉਂਦਾ ਹੈ ਇੱਧਰਲੇ ਪਾਸੇ ਵੀ ਕਈ ਇੱਦਾਂ ਦੇ ਸਕੂਲ ਆ ਪੰਜਾਬ ਦੇ ਵਿੱਚ ਜਿੱਥੇ ਪੰਜਾਬੀ ਬੋਲੋ ਉੱਥੇ ਉਹਨਾਂ ਨੂੰ ਫਾਈਨ ਲਾ ਦਿੰਦੇ ਆ। ਪਾਕਿਸਤਾਨ ਦੇ ਵਿੱਚੋਂ ਹਾਫਿਜ਼ ਸਈਦ ਜਿਹੜਾ ਇੰਡੀਆ ਦਾ ਮੋਸਟ ਵਾਂਟਡ ਅੱਤਵਾਦੀ ਹੈ, ਉਹ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਆ। ਇੱਕ ਬੜੀ ਵੱਡੀ ਗੱਲ ਆ ਕਿ ਜਿਹੜਾ ਦੁਨੀਆ ਦਾ ਖੂੰਖਾਰ ਅੱਤਵਾਦੀ ਗਿਣਿਆ ਜਾਂਦਾ, ਉਹ ਪੰਜਾਬੀ ਲਈ ਉਧਰ ਜਦੋਜਹਿਦ ਕਰਦਾ ਪਿਆ। ਖੈਰ, ਇਹ ਮਸਲਾ ਜਿਹੜਾ ਪੰਜਾਬੀ ਦਾ, ਇਹ ਪਾਕਿਸਤਾਨ ਦੇ ਵਿੱਚ ਹੁਣ ਤੋਂ ਨਹੀਂ, ਬੜੇ ਚਿਰ ਤੋਂ ਉੱਠਿਆ, ਕਿਉਂਕਿ ਉਧਰ ਲੋਕ ਵੀ ਉਹੀ ਰਹਿੰਦੇ ਆ ਜਿਨ੍ਹਾਂ ਦੇ ਫੱਟ ਸੀਨੇ 'ਚ ਰਿਸ਼ਤੇ ਆ, ਜਿਨ੍ਹਾਂ ਦਾ ਕੋਈ ਦਾਦਾ ਇੱਥੇ ਰਹਿੰਦਾ ਸੀ, ਜਿਨ੍ਹਾਂ ਦਾ ਪਿਤਾ ਇੱਥੇ ਰਹਿੰਦਾ ਸੀਗਾ, ਜਾਂ ਜਿਹੜੇ ਖੁਦ ਇੱਥੋਂ ਉੱਜੜ ਕੇ ਗਏ ਆ। ਉਹ ਅਦੀਬ, ਉਹ ਵਿਦਵਾਨ, ਉਹ ਅੰਦਰੋਂ ਅੰਦਰ ਹੀ ਸੁਲਗਦੇ ਸੀ ਕਿ ਜਿਹੜਾ ਤੁਸੀਂ ਪੰਜਾਬੀ ਨਾਲ ਵਿਤਕਰਾ ਕੀਤਾ ਨਹੀਂ ਸੀ ਹੋਣਾ ਚਾਹੀਦਾ। ਤੁਸੀਂ ਜਿਹੜੇ ਨਫ਼ਰਤੀ ਬੀਜ ਲਏ ਆਪਣੇ ਰੂਹਾਂ ਦੇ ਅੰਦਰ, ਇਹਨਾਂ ਨੂੰ ਇੰਨਾ ਵੀ ਵਿਕਰਾਲ ਨਹੀਂ ਸੀ ਹੋਣ ਦੇਣਾ ਕਿ ਤੁਹਾਨੂੰ ਇਹ ਨਾ ਪਤਾ ਲੱਗਦਾ ਕਿ ਬੋਲੀ ਹੈ ਜਿਹੜੀ ਉਹ ਕਿਸੇ ਦੀ ਆਪਣੀ ਬੇਗਾਨੀ ਨਹੀਂ ਹੁੰਦੀ, ਉਹ ਸਭ ਦੀ ਸਾਂਝੀ ਹੈ। ਇੱਕ ਮੁਲਕ ਦੇ ਵਿੱਚ ਖਾਸ ਤੌਰ ਤੇ ਇੱਕ ਸੱਭਿਆਚਾਰ ਵਾਲੇ ਭਾਈਚਾਰਿਆਂ ਦੇ ਵਿੱਚ, ਫਿਰਕਿਆਂ ਦੇ ਵਿੱਚ ਉਸ ਬੋਲੀ ਨੇ ਜਿਹੜੀ ਦੂਰੀ ਨੂੰ ਸਗੋਂ ਘੱਟ ਕਰਨਾ ਹੁੰਦਾ, ਪਰ ਤੁਸੀਂ ਉਸ ਬੋਲੀ ਨੂੰ ਗੁੱਠੇ ਲੈਣ ਲਾ ਕੇ ਤੁਸੀਂ ਦੂਰੀ ਉਹ ਵਧਾ ਲਈ ਹੈ। ਸੋ ਕਿਤੇ ਨਾ ਕਿਤੇ ਉਸ ਚੀਜ਼ ਨੇ ਅਸਰ ਕੀਤਾ। ਇਹ ਅਦੀਬ ਸੀਗੇ, ਜਿਹੜੇ ਵਿਦਵਾਨ ਸੀਗੇ, ਕਾਫੀ ਲੰਮੇ ਸਮੇਂ ਤੋਂ ਜਦੋਜਹਿਦ ਕਰਦੇ ਪਏ ਸੀ। ਪਿੱਛੇ ਜੇ 2 ਤਰੀਕ ਨੂੰ ਲਾਹੌਰ ਦੇ ਵਿੱਚ ਇੱਕ ਡਿਬੇਟ ਰੱਖਿਆ ਗਿਆ ਬਹੁਤ ਵੱਡਾ ਕਿ ਪੰਜਾਬ ਦੀ ਬੋਲੀ ਕਿਉਂ ਮਰ ਰਹੀ ਹੈ, ਇਸ ਵਿਸ਼ੇ ਤੇ ਬਹੁਤ ਵੱਡੇ ਉੱਥੇ ਵਿਦਵਾਨ ਆਏ, ਬਹਿਸ ਹੋਈ। ਤਾਂ ਇਸੇ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਲਹਿੰਦੇ ਪੰਜਾਬ ਦਾ ਸਿੱਖਿਆ ਮੰਤਰੀ ਹੈ ਅਤਾ ਮਹਿਮੂਦ ਮਲਿਕਾ, ਉਹਨੇ ਐਲਾਨ ਕੀਤਾ ਕਿ ਅਸੀਂ ਸਕੂਲਾਂ 'ਚ ਪੰਜਾਬੀ ਲਾਗੂ ਕਰਾਂਗੇ। ਹੁਣ ਲਾਗੂ ਹੋ ਜਾਂਦੀ ਹੈ, ਉਸ ਮੁਲਕ ਦੇ ਵਿੱਚ ਸਕੂਲੀ ਭਾਸ਼ਾ ਬਣ ਜਾਂਦੀ ਹੈ ਪੰਜਾਬੀ, ਤੇ ਵਾਕਈ ਬੱਲੇ ਹੋਏਗੀ ਜਿਸ ਮੁਲਕ ਦੇ ਵਿੱਚ 7 ਕਰੋੜ 63 ਲੱਖ ਪੰਜਾਬੀ ਜਿਹੜੇ ਉਹ ਪੰਜਾਬੀ ਬੋਲਦੇ ਆ। ਉੱਥੇ ਇੰਨੇ ਵੱਡੇ ਪੱਧਰ ਤੇ ਪੰਜਾਬੀ ਹੈ, ਮੈਨੂੰ ਲੱਗਦਾ ਕਿ ਸਾਡੇ ਤੇ ਇੱਧਰ ਮਸਾ 3 ਕਰੋੜ ਦੇ ਪੰਜਾਬੀ, ਤੇ ਉੱਧਰ ਜਿਹੜੇ ਆ ਉਹ 7.5 ਕਰੋੜ ਤੋਂ ਵੀ ਉੱਤੇ ਨੇ ਪੰਜਾਬੀ। ਜੇ ਇਹ ਮਾਣ ਵਾਲੀ ਗੱਲ ਆ, ਬੱਲੇ ਵਾਕਿਆ ਹੋ ਗਈ ਪੰਜਾਬੀ ਦੀ। ਪਰ ਇੱਥੇ ਜੋ ਹਾਲ ਤੁਸੀਂ ਬਿਆਨ ਕੀਤਾ, ਗੁਰਦਾਸ ਮਾਨ ਨੇ ਕਈ ਸਾਲ ਪਹਿਲੇ ਆਖ ਦਿੱਤਾ ਸੀ, ਪੰਜਾਬੀ ਜ਼ੁਬਾਨੇ ਨੇ ਰਗਾਨੇ ਮੇਰੇ ਦੇਸ਼ ਦੀ, ਕਿਵੇਂ ਤੇਰੀ ਲੁੱਟ ਲਈ ਤੇਰੇ ਦੀ ਨੁਹਾਰ। ਸੋ ਉਹ ਇੱਥੇ ਤੇ ਲੁੱਟੀ ਪੁੱਟੀ ਪਈ ਹੈ। ਇੱਕ ਵਾਰੀ ਤਾਂ ਤੁਹਾਨੂੰ ਮੈਂ ਹਾਦਸਾ ਸੁਣਾਉਣਾ। ਮੈਂ ਨਵਾਂ ਪੱਤਰਕਾਰੀ 'ਚ ਆਇਆ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਇੱਕ ਸੀ ਪ੍ਰੋਗਰਾਮ ਸਕੂਲ ਦੇ ਵਿੱਚ, ਉੱਥੇ ਜਿਹੜਾ ਸਾਨੂੰ ਕਾਰਡ ਭੇਜਿਆ ਗਿਆ, ਸਰਕਾਰੀ ਕਾਰਡ ਪੱਤਰਕਾਰਾਂ ਨੂੰ, ਉਹ ਸਾਰਾ ਹੀ ਅੰਗਰੇਜ਼ੀ ਸੀ।
ਜਦੋਂ ਅਸੀਂ ਉੱਥੇ ਗਏ, ਜਿਹੜੀ ਵੀ ਉੱਥੇ ਮੈਡਮ ਚੜੇ ਉਹ ਅੰਗਰੇਜ਼ੀ ਬਿਟਰ ਬੋਲ ਕੇ ਮੇਰੇ ਵਰਗਾ ਮੂੰਹ ਵੱਲ ਵੇਖੇ ਕਿ ਹੁਣ ਕੋਈ ਪੰਜਾਬੀ ਬੋਲੂ, ਹੁਣ ਕੋਈ ਪੰਜਾਬੀ ਬੋਲੂ। ਮੁੱਖ ਮੰਤਰੀ ਦਾ ਪਿੰਡ, ਕੋਈ ਪੰਜਾਬੀ ਬੋਲਣ ਚ ਆਵੇ ਹੀ ਨਾ, ਜਿਹੜਾ ਆਵੇ ਅੰਗਰੇਜ਼ੀ ਮਾਰ ਕੇ ਫਟਰ ਉਤਰ ਜਾਵੇ। ਜਦੋਂ ਉਧਰਲਾ ਗਵਰਨਰ ਜਿਹੜਾ ਉਹ ਸਮਾਗਮ ਦਾ ਮੁੱਖ ਮਹਿਮਾਨ ਸੀ, ਪਾਕਿਸਤਾਨ ਦਾ ਗਵਰਨਰ ਉਸ ਸਮੇਂ ਦਾ, ਮੈਨੂੰ ਨਾਂ ਨਹੀਂ ਯਾਦ, ਉਹ ਜਦੋਂ ਸਟੇਜ ਤੇ ਆਇਆ ਉਹਨੇ ਕਿਹਾ ਮਾਫ਼ ਕਰਨਾ ਜੀ, ਮੈਂ ਬੋਲਾਂਗਾ ਤਾਂ ਉਹ ਬੋਲੀ ਬੋਲਾਂਗਾ ਜਿਹੜੇ ਪੁਰਖ ਮੇਰੇ ਬੋਲਦੇ ਮਰ ਗਏ। ਤੇ ਇਹਨਾਂ ਨੂੰ ਸ਼ਰਮ ਦੇ ਨਾਲ ਉਦਣ ਮਰਨ ਨੂੰ ਜਗ੍ਹਾ ਨਹੀਂ ਸੀ ਮਿਲਦੀ। ਉਹ ਜਿਹੜੇ ਸਾਡੇ ਇੱਥੇ ਅੰਗਰੇਜ਼ ਬਣੇ ਫਿਰਦੇ ਸੀਗੇ, ਉਹਨੇ ਕਿਹਾ ਕਿ ਮੈਂ ਉਰਦੂ ਵੀ ਨਹੀਂ ਬੋਲਾਂਗਾ, ਮੈਂ ਬੋਲਾਂਗਾ ਤਾਂ ਠੇਠ ਪੰਜਾਬੀ 'ਚ ਆਪਦਾ ਭਾਸ਼ਣ ਦੇਵਾਂਗਾ। ਸੋ ਇਹ ਇਸ ਤਰ੍ਹਾਂ ਦਾ ਹੋ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਉਹ ਇੱਕ ਐਸੀ ਪੱਗ ਨੂੰ ਪੈ ਗਏ ਹਾਂ ਜਿਹੜੀ ਸਾਨੂੰ ਸ਼ਾਇਦ ਸਾਡੇ ਵਿਰਾਸਤ ਨੂੰ ਕਲੰਕਿਤ ਕਰਦੀ ਹੈ, ਕਿ ਅਸੀਂ ਜਾਣ ਬੁੱਝ ਕੇ ਆਪਣੀ ਬੋਲੀ ਨੂੰ ਗੁੱਠੇ ਨਾਲ ਲਾ ਕੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਦੁਨੀਆ ਤੋਂ ਵੱਖਰੇ ਹਾਂ। ਸਾਡੇ ਤੇ ਭਾਸ਼ਾ ਐਕਟ ਵੀ ਲਾਗੂ ਹੋਇਆ, ਪਰ ਉਸ ਭਾਸ਼ਾ ਐਕਟ ਲਾਗੂ ਹੋਣ ਦੇ ਬਾਵਜੂਦ ਵੀ ਸਾਡੇ ਇੱਥੇ ਸਕੂਲਾਂ 'ਚ ਹਾਲ ਇਹ ਹੈ ਕਿ ਬੱਚਾ ਭੁੱਲ ਕੇ ਵੀ ਕਿਤੇ ਪੰਜਾਬੀ ਬੋਲੇ, ਉਹ ਸਕੂਲ ਉਹਨੂੰ ਜੁਰਮਾਨਾ ਕਰ ਦਿੰਦੇ। ਜੀ ਜੀ ਬਿਲਕੁਲ ਸਹੀ ਗੱਲ ਆ। ਪਤਾ ਨਹੀਂ ਆਪਣੇ ਆਪ ਨੂੰ ਸ਼ਾਇਦ ਪੇਂਡੂ ਜ਼ਿਆਦਾ ਸਮਝਦੇ ਨੇ ਜਾਂ ਪਤਾ ਨਹੀਂ ਮਾੜਾ ਸਮਝਦੇ ਨੇ ਜੇ ਕੋਈ ਪੰਜਾਬੀ ਬੋਲ ਲੈਂਦਾ ਆ। ਇਹ ਮਨਾਂ ਦੇ ਵਿੱਚ ਇੱਕ ਐਸੀ ਜਿਹੜੀ ਪਿਰਤ ਪੈ ਗਈ ਆ, ਘਰਾਂ ਦੇ ਵਿੱਚ ਐਸੀ ਪਿਰਤ ਪੈ ਗਈ, ਘਰਾਂ ਦੇ ਵਿੱਚ ਵੀ ਹੁਣ ਪੰਜਾਬੀ ਤੋਂ ਪਰੇ ਹੋਈ ਜਾਂਦੇ ਨੇ ਲੋਕ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਿਹਤ ਮੰਤਰੀ ਜਿਹੜੇ ਆ ਸੁਰਜੀਤ ਕੁਮਾਰ ਜਿਆਣੀ, ਉਹ ਫਿਰ ਬੋਲੇ ਆ ਥੋੜ੍ਹੀ ਬਹੁਤੀ ਜੇ ਸ਼ਰਾਬ ਪੀਓ ਤਾਂ ਦਵਾਈ ਆ, ਨਹੀਂ ਤਾਂ ਪਤਾ ਨਹੀਂ ਹੋਰ ਵੀ ਕੁਛ ਹੋ ਸਕਦਾ। ਸਾਡੇ ਵੱਡਿਆਂ ਨੇ ਬੇੜਾ ਗਰਕ ਕੀਤਾ ਸਾਡੇ ਪੰਜਾਬ ਦਾ ਇਹੀ ਸ਼ਬਦ ਬੋਲ ਕੇ। ਅਸੀਂ ਜਦੋਂ ਨਿੱਕੇ ਹੁੰਦੇ ਸੀ ਕਿਤੇ ਉਹ ਚਮਚਿਆਂ 'ਚ ਜਵਾਕਾਂ ਨੂੰ ਵੀ ਪਾ ਕੇ ਪਿਆ ਦਿੰਦੇ ਸੀ ਕਿ ਕੋਈ ਗੱਲ ਨਹੀਂ, ਥੋੜਾ ਜਿਹਾ ਪਿਆ ਦੋ, ਖੰਘ 'ਚ ਕੰਮ ਠੀਕ ਹੋ ਜਾਏਗਾ, ਦਵਾਈ। ਉਹ ਅਸੀਂ ਦਵਾਈ ਦੇ ਵਿੱਚ ਹੀ ਇਹਨੂੰ ਜ਼ਹਿਰ ਬਣਾ ਲਿਆ। ਅੱਜ ਦੇਖੋ ਸਾਡੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ ਜ਼ਹਿਰ। ਉਹੀ ਚੀਜ਼ ਸਾਡੇ ਸਿਹਤ ਮੰਤਰੀ ਜਿਹੜੇ ਦੁਹਰਾ ਰਹੇ, ਕੱਲ ਇਹ ਅਬੋਹਰ ਆਏ ਸੀਗੇ, ਅਬੋਹਰ ਦੇ ਵਿੱਚ ਇਹਨਾਂ ਨੇ ਉੱਥੇ ਦੌਰਾ ਕੀਤਾ ਸਰਕਾਰੀ ਹਸਪਤਾਲ ਦੇ ਵਿੱਚ। ਜਦੋਂ ਮਰੀਜ਼ਾਂ ਨੂੰ ਮਿਲ ਰਹੇ ਸਨ ਤੇ ਉਸ ਸਮੇਂ ਇੱਕ ਮਰੀਜ਼ ਇਹੋ ਜਿਹਾ ਸਾਹਮਣੇ ਆ ਗਿਆ ਜਿਹਦੇ ਘਰਦਿਆਂ ਨੇ ਆਖਿਆ ਜੀ ਕਿ ਇਹਦੀ ਸ਼ਰਾਬ ਸਾਨੂੰ ਇੱਥੇ ਲੈ ਆਈ, ਘਰ ਬਰਬਾਦ ਹੋ ਗਿਆ ਔਰ ਇਹ ਅੱਜ ਮਰਨਾਊ ਪਿਆ। ਤੇ ਉੱਥੇ ਮੰਤਰੀ ਸਾਹਿਬ ਇਹ ਬੋਲੇ ਕਿ ਇਹ ਹੈ ਤੇ ਪਾਗਲਾਂ ਦਾ ਪਾਣੀ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੈ ਤੇ ਪਾਗਲਾਂ ਦਾ ਪਾਣੀ ਹੈ, ਪਰ ਜੇ ਹਿਸਾਬ ਨਾਲ ਪੀਏ ਤੇ ਦਵਾਈ ਤੋਂ ਵੀ ਵਧੀਆ। ਹੁਣ ਦੇਖੋ ਕਿ ਇੱਕ ਸਿਹਤ ਮੰਤਰੀ ਜਿਹੜਾ ਪਹਿਲਾਂ ਇਹੋ ਜਿਹਾ ਬਿਆਨ ਦੇ ਕੇ ਫਸਿਆ, ਮੁੜ ਕੇ ਉਹਨੂੰ ਆਪਦੇ ਬਿਆਨ ਤੋਂ ਮੁਕਰਨਾ ਪਿਆ ਬਕਾਇਦਾ। ਉਹ ਫਿਰ ਆ ਕੇ ਤੇ ਉਹ ਮਰੀਜ਼ ਦੇ ਸਰਾਣੇ ਗੱਲ ਹਿਸਾਬ ਦੀ ਪੀਣੀ ਸੀਗੀ, ਇਹ ਪੀਣੀ ਸੀ ਪਰ ਇਹ ਪੀਣ ਤੋਂ ਨਹੀਂ ਰੋਕਦੇ, ਦੱਬੀ ਚੱਲ ਕੰਮ ਪਰ ਹਿਸਾਬ ਨਾਲ ਪੀਣੀ ਸੀ। ਪਰ ਇਹ ਜਦੋਂ ਉੱਥੇ ਮਰੀਜ਼ਾਂ ਨੂੰ ਮਿਲ ਰਹੇ ਸੀਗੇ ਤੇ ਇੱਕ ਮਰੀਜ਼ ਉੱਥੇ ਇਹੋ ਜਿਹਾ ਵੀ ਸੀ ਜਿਹੜੇ ਸਾਰੇ ਮਰੀਜ਼ਾਂ ਨੂੰ ਜਿਹੜੇ 10 ਮਿੰਟ ਦਿੱਤੇ ਜੈਣੀ ਸਾਹਿਬ ਨੇ, ਉਸ ਮਰੀਜ਼ ਨੂੰ 30 ਮਿੰਟ ਦਿੱਤੇ ਤੇ ਉਹਦੇ ਕੰਨਾਂ 'ਚ ਬੜੀਆਂ ਰੱਜ ਕੇ ਇਹਨਾਂ ਨੇ ਸਰਗੋਸ਼ੀਆਂ ਕੀਤੀਆਂ। ਉਹ ਮਰੀਜ਼ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਕੁਝ ਦਿਨ ਪਹਿਲਾਂ ਇੱਕ ਨੈਚਰਵੇ ਕੰਪਨੀ ਦਾ MD ਕਾਬੂ ਆਇਆ ਸੀਗਾ, ਨੀਰਜ ਅਰੋੜਾ। ਉਹ ਮਰੀਜ਼ ਉਹ ਸੀ ਜਿਹਨੇ ਕਰੋੜਾਂ ਅਰਬਾਂ ਦੀ ਠੱਗੀ ਕੀਤੀ ਹੈ। ਹੁਣ ਸਿਹਤ ਮੰਤਰੀ ਪਤਾ ਨਹੀਂ ਉਸਦੀ ਤਿਮਾਰਦਾਰੀ ਕਰਦੇ ਪਏ ਸੀ ਜਾਂ ਕੁਝ ਹੋਰ ਕਰਦੇ ਪਏ ਸੀ ਕਿ ਪੂਰੇ ਮਰੀਜ਼ਾਂ ਨੂੰ 10 ਮਿੰਟ ਤੇ ਉਹਨੂੰ 30 ਮਿੰਟ ਦਿੱਤੇ। ਲੋਕਾਂ ਨੂੰ ਸਮਝਣ 'ਚ ਦੇਰ ਨਹੀਂ ਲੱਗੀ, ਮਰੀਜ਼ਾਂ ਦਾ ਬਹਾਨਾ ਸੀ ਤੇ ਨਿਸ਼ਾਨਾ ਤਾਂ ਇਹ ਸੀ ਉੱਥੇ ਆਣਾ ਜਾਣਾ ਸੀਗਾ। ਪਰ ਇਹ ਠੀਕ ਹੈ ਕਿ ਮੰਤਰੀ ਨੇ, ਸਿਹਤ ਮੰਤਰੀ ਵੀ ਨੇ ਪੰਜਾਬ ਦੇ, ਬਹੁਤ ਘਾਗ ਨੇਤਾ ਨੇ ਭਾਜਪਾ ਦੇ, ਜੋ ਮਰਜ਼ੀ ਕਰੀ ਜਾਣ, ਪਰ ਇਹਨਾਂ ਦੇ ਪਿੰਡ ਤੋਂ ਇਹੋ ਜਿਹਾ ਇਹਨਾਂ ਦੇ ਹਲਕੇ ਦੇ ਜਿਹੜੇ ਦੁਨੀਆ ਦੇ ਵਿੱਚ ਬਦਨਾਮੀ ਖੱਟ ਚੁੱਕੇ, ਤੇਜਾ ਰਵੇਲਾ ਤੇ ਨਾਨਕ ਦੋਨਾ ਜਿੱਥੇ ਕੇਜਰੀਵਾਲ ਜਾ ਕੇ ਆਇਆ, ਇਹਨਾਂ ਨੂੰ ਉਹਨਾਂ ਪਿੰਡਾਂ 'ਚ ਜਾਣਾ ਚਾਹੀਦਾ ਬਜਾਏ ਇਹਦੇ ਕਿ ਇਹ ਸ਼ਰਾਬ ਦੀ ਗਲਾਸੀ ਦੇ ਘਿਰੇ ਘੁੰਮੀ ਆਉਂਦੇ। ਕਦੇ ਆਖ ਦਿੰਦੇ ਇਹ ਨਸ਼ਾ, ਕਦੇ ਆਖ ਦਿੰਦੇ ਇਹ ਨਸ਼ਾ ਨਹੀਂ। ਉਹਨਾਂ ਨੂੰ ਇਸ ਗਲਾਸੀ ਦੇ ਦੁਆਲੇ ਘੁੰਮਣ ਤੋਂ, ਇਹ ਘੁੰਮਣ ਘੇਰੀ 'ਚੋਂ ਨਿਕਲ ਕੇ ਉੱਧਰ ਜਾਣਾ ਚਾਹੀਦਾ। ਜਿਹੜੀ ਇਹਨਾਂ ਦੀ ਡਿਊਟੀ ਹੈ, ਇਹ ਬੇਤੁਕੇ ਬਿਆਨ, ਇਹ ਜਿਹੜੇ ਬੇਫਜ਼ੂਲ ਦੇ ਵਿਵਾਦ, ਇਸ ਹਿਰਨ ਦੀ ਥਾਂ ਤੇ ਲੋਕਾਂ ਦੀ ਜਿਹੜੀ ਵਿਗੜ ਰਹੀ ਸਿਹਤ ਹੈ ਉਹਨੂੰ ਸੰਭਾਲਣਾ ਚਾਹੀਦਾ ਔਰ ਉਸ ਸਿਹਤ ਵਿਵਸਥਾ ਨੂੰ ਸੰਭਾਲਣਾ ਚਾਹੀਦਾ ਜਿਹੜੀ ICU ਦੇ ਵਿੱਚ ਪਈ ਸਿਸਕਦੀ ਪਈ ਹੈ। ਜੀ
ਬਿਲਕੁਲ ਜੀ, ਪਰ ਜੇ ਤੁਹਾਡੇ ਕੋਲ ਕਰੋੜਾਂ ਰੁਪਈਏ ਹੈਗੇ ਨੇ ਤਾਂ ਫਿਰ ਸਿਹਤ ਮੰਤਰੀ ਸ਼ਾਇਦ ਕਰਨ 'ਚ ਆ ਕੇ ਘਰੇਲੂ ਨੁਸਖੇ ਸਪੈਸ਼ਲ ਦੱਸ ਕੇ ਜਾਂਦੇ ਨੇ, ਉਹੀ ਦੱਸਣ ਆਏ ਹੋਣੇ ਆ। ਅਗਲੀ ਜੇ ਆਪਣੀ ਗੱਲ ਕਰੀਏ ਵੀ ਪੰਜਾਬੀਆਂ ਨੂੰ ਡਰਾਉਣ ਲੱਗੇ ਆ ਪੰਜਾਬ ਦੇ ਪਾਣੀਆਂ ਦੇ ਵਿੱਚ ਛੱਡੇ ਜਾ ਰਹੇ ਮਗਰਮੱਛ। ਪਰ ਮਗਰਮੱਛਾਂ ਦੇ ਅੱਗੇ ਪੰਜਾਬੀ ਖੜ ਗਏ, ਉਹ ਕਹਿੰਦੇ ਆ ਕਿ ਮਗਰਮੱਛ ਸਾਨੂੰ ਹੋਰ ਨਹੀਂ ਚਾਹੀਦੇ, ਸਾਡੇ ਕੋਲ ਪਹਿਲਾਂ ਹੀ ਬੜੇ ਜੀ, ਇਸੇ ਕਰਕੇ ਇਹਨਾਂ ਮਗਰਮੱਛਾਂ ਦੇ ਅੱਗੇ ਖੜ ਗਏ। ਜੀ, ਅਸਲ ਦੇ ਵਿੱਚ ਕੀ ਹੈ ਜੀ ਕਿ ਇੱਕ ਵਿਉਂਤ ਬਣਾਈ ਪਿੱਛੇ ਜੇ ਜਦੋਂ ਜਲ ਬੱਸਾਂ ਦੀ ਗੱਲ ਚੱਲੀ ਸੀਗੀ, ਹਰੀਕੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰੀਕੇ ਝੀਲ ਦੇ ਵਿੱਚ ਜੂਨ 2016 ਤੱਕ ਜਲ ਬੱਸਾਂ ਜਿਹੜੀਆਂ ਉਤਾਰ ਦਿਆਂਗੇ। ਤੇ ਨਾਲ ਦੀ ਨਾਲ ਹੀ ਇੱਕ ਯੋਜਨਾ ਇਹੋ ਜਿਹੀ ਆ ਗਈ ਸੀ ਕਿ ਮੱਧ ਪ੍ਰਦੇਸ਼ ਦੀ ਜਿਹੜੀ ਮੋਰੇਨਾ ਸੈਂਚੁਰੀ ਹੈ ਉੱਥੋਂ ਲਿਆ ਕੇ 40-50 ਜਿਹੜੇ ਮਗਰਮੱਛ ਹੈ ਉਹ ਵੀ ਇਸ ਝੀਲ 'ਚ ਛੱਡੇ ਜਾਣਗੇ। ਕਈਆਂ ਲੋਕਾਂ ਨੇ ਤੇ ਉਦੋਂ ਬੜਾ ਮਜ਼ਾਕ ਉਡਾਇਆ ਸੀ ਕਿ ਕੀ ਇਹ ਮਗਰਮੱਛ ਟਿਕਟਾਂ ਕੱਟਿਆ ਕਰਨਗੇ ਸਵਾਰੀਆਂ ਦੀਆਂ ਜਿਹੜੀਆਂ ਨਾਲ ਹੀ ਜਲ ਬੱਸਾਂ ਦੇ, ਇਹ ਛੱਡਣ ਦੀ ਵਿਉਂਤ ਬਣਾ ਲਈ ਹੈ। ਪਰ ਹੁਣ ਜਿਹੜੇ ਉੱਥੋਂ ਦੇ ਲੋਕ ਆ ਆਲੇ ਦੁਆਲੇ ਦੇ ਉਸ ਝੀਲ ਦੇ ਪਿੰਡਾਂ ਦੇ, ਉਹ ਵਿਰੋਧ 'ਚ ਨਿੱਤਰ ਆਇਆ ਕਿ ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਰੀਕੇ ਜਦੋਂ ਪਿੱਛੇ ਹੈਡ ਤੋਂ ਪਿੱਛੇ ਜਿਹੜਾ ਦਰਿਆ ਉਹਦੇ ਨਾਲ ਜ਼ਮੀਨਾਂ ਬਜਾਉਂਦ ਵੀ ਹੁੰਦੀ ਆ, ਲੋਕ ਉੱਥੇ ਮਾਲ ਡੰਗਰ ਵੀ ਚਾਰਦੇ ਆ ਔਰ ਲੋਕ ਦਰਿਆ ਲੰਘ ਕੇ ਆਪਣੇ ਖੇਤਾਂ 'ਚ ਵੀ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜੇ ਮਗਰਮੱਛ ਆ ਉਹ ਵਿਰੋਧ ਦਾ ਕਾਰਨ ਬਣਦੇ ਪਏ ਆ ਕਿ ਅਸੀਂ ਆਪਣੇ ਕਾਰ ਵਿਹਾਰ ਵੀ ਇਸੇ ਝੀਲ ਦੇ ਵਿੱਚ, ਇਸੇ ਦਰਿਆ ਦੇ ਵਿੱਚ ਕਰਨੇ ਆ। ਤੁਸੀਂ ਮਗਰਮੱਛ ਲਿਆ ਕੇ ਇਕੱਲੀ ਉਹ ਸੈਂਟਰ ਸਰਕਾਰ ਖੁਸ਼ ਕਰੋਗੇ, ਪਰ ਸਾਡੀ ਇੱਥੋਂ ਦੀ ਜਿਹੜੀ ਹੈ ਉਹ ਖੁਸ਼ੀ ਬਹਾਰ ਹੀ ਗੁਜ਼ਰ ਜਾਣੀ ਹੈ। ਇਸ ਕਰਕੇ ਇਹ ਮਗਰਮੱਛ ਜਿਹੜੇ ਆ ਉਹ ਵਾਪਸ ਲੈ ਜਾਓ। ਹੁਣ ਮੰਗ ਕਰਦੇ ਪਏ ਕਈ ਦਰਜਨ ਪਿੰਡ ਆ ਉੱਥੋਂ ਦੇ ਜਿਹੜੇ ਲਾਗੇ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਮੰਡ ਦੇ ਨਜ਼ਦੀਕ ਦੇ ਪਿੰਡ ਆ, ਤਾਂ ਉਹ ਇਸ ਚੀਜ਼ ਦਾ ਵਿਰੋਧ ਕਰਦੇ ਪਏ। ਬਿਲਕੁਲ ਉਹਨਾਂ ਦਾ ਵਿਰੋਧ ਜਾਇਜ਼ ਵੀ ਲੱਗਦਾ, ਕਿਉਂਕਿ ਜਿਹੜੇ ਉੱਥੋਂ ਦੇ ਕੰਢਿਆਂ ਤੇ ਰਹਿਣ ਵਾਲੇ ਆ, ਉਹ ਸਤਲੁਜ ਜਿਹੜਾ ਬਿਆਸ ਦਰਿਆ ਉਹਦੇ ਕੰਢਿਆਂ ਤੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਬਿਲਕੁਲ ਇਸੇ ਤਰ੍ਹਾਂ ਦੇ ਜੀਵਨ ਜਿਉਂਦੇ ਆ। ਉਹਨਾਂ ਦਾ ਮਾਲ ਡੰਗਰ ਦਰਿਆ ਦੇ ਵਿੱਚੋਂ ਚਰਦਾ, ਵਿੱਚੋਂ ਪਾਣੀ ਪੀਂਦਾ। ਕੁਝ ਲੋਕ ਜਿਹੜੇ ਬੇਜ਼ਮੀਨੇ ਆ ਉਹਨਾਂ ਉੱਥੇ ਕਿਨਾਰੇ ਤੇ ਜ਼ਮੀਨਾਂ ਬੰਦ ਕੀਤੀਆਂ ਹੋਈਆਂ। ਸੋ ਇਹ ਮਗਰਮੱਛ ਜਾਂ ਤੇ ਟ੍ਰੇਨਡ ਕੀਤੇ ਹੋਣੇ ਚਾਹੀਦੇ ਆ ਕਿ ਇੰਨੇ ਕੋ ਦਾਇਰੇ 'ਚ ਰਹਿਣਗੇ ਜੀ, ਜੇ ਆਸੇ ਪਾਸੇ ਗਏ ਤੇ ਇਹ ਜਾਨ ਦਾ ਖੌਫ ਬਣ ਸਕਦੇ ਆ। ਇਹ ਸਰਕਾਰ ਦੀ ਠੀਕ ਹੈ, ਜਲ ਬੱਸਾਂ ਜ਼ਰੂਰ ਛੱਡ ਲੈਣ, ਉਹਦੇ ਲਈ ਇਹਨਾਂ ਕੋਲ ਕੰਡਕਟਰ ਬਥੇਰੇ ਟਿਕਟਾਂ ਕੱਟ ਲੈਣ ਕਿ ਇਹਨਾਂ ਮਗਰਮੱਛਾਂ ਨੂੰ ਉਸ ਜਗ੍ਹਾ ਤੇ ਛੱਡਣਾ ਚਾਹੀਦਾ ਜਿੱਥੇ ਆਬਾਦੀ ਘੱਟ ਹੋਵੇ। ਪੰਜਾਬ ਦੇ ਤੇ ਦਰਿਆਵਾਂ ਦੇ ਵਿੱਚ ਪਿੰਡ ਵਸੇ ਹੋਏ ਆ। ਜੀ ਜੀ ਬਿਲਕੁਲ। ਅਤੇ ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਹੁਣਾਂ ਨੇ ਜਿਹੜੀ ਜੀ ਚੁਣੌਤੀ ਦੇਤੀ ਹੈ ਕੇਜਰੀਵਾਲ ਨੂੰ ਵੀ ਕਿਸੇ ਵੀ ਹਲਕੇ 'ਚ ਚੋਣ ਲੜੋ, ਮੈਂ ਬਰਾਬਰ ਦੀ ਉੱਥੇ ਚੋਣ ਲੜਾਂਗਾ। ਇਹੀ ਚੁਣੌਤੀ ਨਹੀਂ ਦਿੱਤੀ ਇਹਨਾਂ ਨੇ, ਪੰਜਾਬੀਆਂ ਨੂੰ ਵੰਗਾਰ ਵੀ ਦੇ ਦਿੱਤੀ ਕਿ ਤਗੜੇ ਰਹੋ, ਇਕਜੁੱਟ ਰਹੋ, ਹੋ ਸਕਦਾ ਪੰਜਾਬ ਦੇ ਪਾਣੀ ਲਈ ਤੁਹਾਨੂੰ ਲੜਨਾ ਵੀ ਪਵੇ। ਇਹ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਲਲਕਾਰ ਵੀ ਦੇ ਦਿੱਤੀ। ਇਹਨਾਂ ਨੇ ਹੁਣ ਯਾਤਰਾ ਕੱਢਣੀ, ਇਹਨਾਂ ਦਾ ਇਹ ਵੀ ਐਲਾਨ ਆ ਕਿ ਉਹ SYL ਨਹਿਰ ਦੇ ਨਾਲ ਜੋ ਵੀ ਘੇਰਾ ਬਣਦਾ ਉੱਥੇ ਯਾਤਰਾ ਕੱਢਣਗੇ, ਪੰਜਾਬੀਆਂ ਨੂੰ ਚੁਕਾਉਣਗੇ। ਨਾਲ ਹੁਣ ਉਹਨਾਂ ਨੇ ਵੰਗਾਰ ਵੀ ਦੇ ਦਿੱਤੀ ਕਿ ਤਿਆਰ ਰਹੋ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਕਹਾਂਗੇ ਕਿ ਸ਼ਾਇਦ ਇਹ ਨੌਬਤ ਹੀ ਨਾ ਆਉਂਦੀ ਜੇ ਤੁਸੀਂ ਉਹ 2005 ਵਾਲਾ ਐਲਾਨ ਜਿਹੜਾ ਪੂਰਾ ਕੀਤਾ ਹੁੰਦਾ, ਜਿਹਦੇ 'ਚ ਤੁਸੀਂ ਕਿਹਾ ਸੀਗਾ ਕਿ ਅਸੀਂ ਹਰਿਆਣੇ ਦੇ ਹੱਕ ਨੂੰ, ਜਿਹੜਾ ਉਹਨਾਂ ਦੀ ਮੰਗ ਨੂੰ ਚੈਲੰਜ ਕਰਾਂਗੇ, ਅਸੀਂ ਮਾਲਕਾਨਾ ਹੱਕ ਰੱਖਾਂਗੇ। ਇਹ ਕਹਿ ਕੇ 2005 ਦੇ ਵਿੱਚ 2007 ਦੇ ਵਿੱਚ ਰੁਖਸਤ ਹੋ ਗਏ, ਪਰ ਇਹਨਾਂ ਨੇ ਆਪਦਾ ਕੀਤਾ ਐਲਾਨ ਨਹੀਂ ਨਿਭਾਇਆ। ਜਿਵੇਂ ਇਹਨਾਂ ਨੇ ਸਮਝੌਤਾ ਜਿਹੜਾ ਉਹ ਰੱਦ ਕਰਕੇ ਪਾਣੀਆਂ ਵਾਲਾ ਇੱਕ ਨਵਾਂ ਅਧਿਆਏ ਸਿਰਜਿਆ ਸੀ, ਨਵਾਂ ਇਤਿਹਾਸ ਸਿਰਜਿਆ ਸੀ। ਜੇਕਰ ਕਿਤੇ ਉਹ ਵੀ ਮੋਰਚਾ ਮਾਰ ਜਾਂਦੇ ਤੇ ਫਿਰ ਇਹ ਨੌਬਤਾਂ ਹੀ ਨਾ ਆਉਂਦੀਆਂ। ਖੈਰ, ਵੰਗਾਰ ਆਪਦੀ ਥਾਂ ਤੇ। ਹੁਣ ਲਲਕਾਰ ਕੇਜਰੀਵਾਲ ਨੂੰ ਵੀ ਦਿੱਤੀ ਉਹਨਾਂ ਨੇ। ਉਹਨਾਂ ਕਿਹਾ ਕਿ 117 ਹਲਕੇ ਆ ਮਿੱਤਰਾ ਸਾਡੇ ਪੰਜਾਬ ਦੇ ਵਿੱਚ, ਜਿਹੜੇ 'ਚ ਮਰਜ਼ੀ ਆ ਜਾ, ਮੈਂ ਤੇਰੇ ਬਰਾਬਰ ਚੋਣ ਲੜਾਂਗਾ। ਸੋ ਆਪਣੇ ਆਪ ਦੇ ਵਿੱਚ ਹੁਣ ਗੱਲ ਦਿਲਚਸਪ ਬਣਦੀ ਜਾਂਦੀ ਹੈ। ਪਹਿਲਾਂ ਸਰਦਾਰ ਸਿਕੰਦਰ ਸਿੰਘ ਮਲੂਕਾ ਕਹਿੰਦੇ ਸਨ ਕਿ ਮੈਂ ਚੋਣ ਲੜਨੀ ਹੈ, ਕੇਜਰੀਵਾਲ ਆ ਜਾਵੇ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਜਿੱਥੇ ਮਰਜ਼ੀ ਆ ਜਾਵੇ ਕੇਜਰੀਵਾਲ।
ਮੈਂ ਲੜਨੀ ਹੈ ਚੋਣ। ਹੁਣ ਉਮੀਦਵਾਰ ਵੱਧਦੇ ਜਾਂਦੇ ਜੀ ਦਿਨੋਂ ਦਿਨ, ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਕੱਠਿਆਂ ਹੀ ਚੋਣ ਲੜ ਲੈਣੀ ਚਾਹੀਦੀ ਹੈ। ਇਹ ਸਾਰੇ ਇੱਥੋਂ ਵੈਨ ਦੇ ਵਿੱਚ ਬੈਠ ਜਾਣ, ਕਿਸੇ ਦੇ ਵਿੱਚ ਕੈਪਟਨ ਵੀ ਬੈਠ ਜਾਵੇ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੈਠ ਜਾਵੇ ਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਚਾਲ ਲਾ ਲਵੇ, ਤੇ ਜਦੋਂ ਦਿੱਲੀ ਇਲੈਕਸ਼ਨ ਹੋਣ ਉੱਥੇ ਜਾ ਕੇ ਲੜਾਉਣ। ਕਿਉਂਕਿ ਇੱਥੇ ਕੇਜਰੀਵਾਲ ਉੱਥੋਂ ਕੁਰਸੀ ਛੱਡ ਕੇ ਆਵੇਗਾ, ਇਹੋ ਜਿਹਾ ਲੱਗਦਾ ਨਹੀਂ। ਜੇ ਇਹਨਾਂ ਨੂੰ ਬਾਹਲਾ ਪੋਸਿਆ ਤੇ ਉੱਥੇ ਜਾ ਕੇ ਲਾ ਲੈਣ। ਜੇ ਨਹੀਂ ਵੀ ਕੇਜਰੀਵਾਲ ਮੰਨਦਾ ਤੇ ਇੱਕ ਵਾਰੀ ਆਪਣੇ ਵਿੱਚ ਆਪਸ ਦੇ ਵਿੱਚ ਮੁਕਾਬਲਾ ਕਰਕੇ ਵੇਖ ਲੈਣ ਕੌਣ ਕਿੱਥੇ ਖੜਦਾ। ਪਰ ਅਫਸੋਸ ਦੀ ਗੱਲ ਆ ਕਿ ਇਹੋ ਜਿਹੇ ਹਲਕੇ ਮੁੱਦਿਆਂ ਤੇ ਸਿਆਸਤ ਹੁੰਦੀ ਪਈ ਉਸ ਸਮੇਂ ਜਦੋਂ ਪੰਜਾਬੀਆਂ ਦਾ ਕਾਲਜਾ ਮੂੰਹ ਨੂੰ ਆਇਆ ਪਿਆ ਕਿ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ। ਹੋਣਾ ਕੀ ਹੈ, ਲੋੜ ਤੇ ਸੀ ਕਿ ਸਿਰ ਜੋੜ ਕੇ ਵਿਚਾਰ ਵਿਮਰਸ਼ਾਂ ਕਰਦੇ ਸਾਰੇ ਪਾਰਟੀਆਂ ਵਾਲੇ, ਕਿਉਂਕਿ ਜੇ ਪੰਜਾਬ ਰਿਹਾ ਤੇ ਸਿਆਸਤ ਰਹੇਗੀ। ਪਰ ਅਫਸੋਸ ਇਸ ਗੱਲ ਦਾ ਕਿ ਸਿਰ ਕਿਸੇ ਨੇ ਜੋੜਨੇ ਕੀ ਸੀ, ਇੱਥੇ ਤੇ ਲੱਤਾਂ ਖੜੀ ਸੀ ਫਿਰ ਦੇ ਇੱਕ ਦੂਜੇ ਦੀਆਂ। ਜੀ ਬਿਲਕੁਲ ਜੀ, ਇਹ 'ਚ ਮਹਾਰਤ ਹਾਸਲ ਆ ਜੀ ਲੱਤਾਂ ਖਿੱਚਣ ਦੇ ਵਿੱਚ। ਅਗਲੀ ਗੱਲ ਕਰਦੇ ਹਾਂ ਵੀ ਪੱਤਰਕਾਰ ਹਰਦੀਪ ਦੀ ਕਾਤਲ ਨੂੰ ਨਹੀਂ ਫੜ ਰਹੀ ਪੁਲਿਸ। ਇਹ ਬੜੀ ਹੋਣੀ ਵਾਪਰੀ ਜੀ ਇਸ ਟੈਲੈਂਟਡ ਪੱਤਰਕਾਰ ਦੇ ਨਾਲ। ਹਰਦੀਪ ਜਿਹੜਾ 21 ਫਰਵਰੀ ਨੂੰ ਇਹਨੂੰ ਗੋਲੀ ਮਾਰੀ ਗਈ ਸੀ ਇੱਕ ਜਿਮ ਮਾਲਕ ਵੱਲੋਂ। ਆਪਣੇ ਫਲੈਟ ਦੇ ਵਿੱਚ ਇਹ ਗੱਲਾਂ ਬਾਤਾਂ ਕਰ ਰਹੇ ਸੀਗੇ ਇਹਦੇ ਮਿੱਤਰ, ਤੇ ਉੱਤੇ ਜਿਮ ਸੀ, ਜਿਮ ਦੇ ਵਿੱਚ ਬਹੁਤ ਉੱਚੀ ਆਵਾਜ਼ ਦੇ ਵਿੱਚ ਸੰਗੀਤ ਚੱਲਦਾ ਪਿਆ ਸੀ। ਇਹਨੇ ਜਾ ਕੇ ਦਰਖਾਸਤ ਕੀਤੀ ਔਰ ਇਹਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਆਪਦਾ ਜਿਹੜਾ ਮਿਊਜ਼ਿਕ ਸਿਸਟਮ ਹੈ ਇਹਦੀ ਥੋੜੀ ਜਿਹੀ ਸੰਗੀ ਨੱਪ ਲਓ, ਇਹਨੂੰ ਥੋੜਾ ਜਿਹਾ ਘੱਟ ਕਰ ਲਓ। ਉਦੋਂ ਤੇ ਬੋਲੇ ਨਹੀਂ, ਪਰ ਪਿੱਛੇ ਜਿਮ ਮਾਲਕ ਹੈ ਜਿਹੜਾ ਉਹ ਫਲੈਟ ਦੇ ਵਿੱਚ ਆ ਵੜਿਆ ਤੇ ਇਹਨੂੰ ਗੋਲੀਆਂ ਮਾਰ ਕੇ ਥਾਂ ਮਾਰ ਦਿੱਤਾ ਜੀ। ਉਸ ਤੋਂ ਬਾਅਦ 21 ਫਰਵਰੀ ਤੋਂ ਅੱਜ ਤੱਕ ਦਾ ਸਮਾਂ ਵੇਖ ਲਓ, ਇੱਕ ਪੱਤਰਕਾਰ, ਵੱਡੇ ਚੈਨਲ ਦਾ ਪੱਤਰਕਾਰ ਕਤਲ ਹੋਇਆ ਚਿੱਟੇ ਸਮੇਂ 'ਚ। ਉਹਦੇ ਕਾਤਲਾਂ ਨੂੰ ਅੱਜ 15-16 ਦਿਨ ਬੀਤ ਗਿਆ, ਉਸ ਕਾਤਲ ਨੂੰ ਫੜਿਆ ਨਹੀਂ ਗਿਆ। ਕਾਤਲ ਨੂੰ ਫੜਿਆ, ਉਹ ਵੱਡੇ ਦਿੱਲੀ ਦੇ ਵਿੱਚ ਲੱਗੇ ਫਲੈਕਸ ਬੋਰਡ ਦੱਸ ਦਿੰਦੇ ਕਿ ਕਾਤੋਂ ਨਹੀਂ ਫੜਿਆ ਗਿਆ, ਕਿਉਂਕਿ ਉਹਦੀਆਂ ਫੋਟੋਆਂ ਜਿਹੜੀਆਂ ਉਹ ਭਗਵਾਂ ਬ੍ਰਿਗੇਡ ਹੈ ਉਹਨਾਂ ਦੇ ਵੱਡੇ ਲੀਡਰਾਂ ਦੇ ਨਾਲ ਆ। ਸੋ ਫਿਰ ਇਸ ਪੱਤਰਕਾਰ ਨੂੰ ਇਨਸਾਫ ਕੀ ਮਿਲਣਾ ਸੀ, ਕਿਉਂਕਿ ਉਹਦੇ ਯਾਰਾਨੇ ਆ ਜਿਹੜੇ ਉਹ ਭਾਜਪਾ ਵਾਲਿਆਂ ਦੇ ਨਾਲ ਆ। ਪਰ ਇਹ ਬਦਨਸੀਬੀ ਦੀ ਗੱਲ ਆ ਕਿ ਦੇਖੋ ਇੱਕ ਪੱਤਰਕਾਰ ਚਿੱਟੇ ਰਾਹ ਮਾਰਿਆ, ਸ਼ਰੇ ਰਾਹ ਮਾਰਿਆ, ਉਹਦੇ ਕਾਤਲ ਨੂੰ ਫੜਨ ਲਈ ਇੰਨੀ ਗੈਰ ਜ਼ਿੰਮੇਵਾਰ ਆ ਦਿੱਲੀ ਪੁਲਿਸ। ਜੇ ਆਮ ਬੰਦੇ ਦਾ ਆਮ ਔਰਤ ਦਾ ਉੱਥੇ ਕੋਈ ਨੁਕਸਾਨ ਹੁੰਦਾ ਹੋਵੇਗਾ ਤੇ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੋਏਗੀ, ਤੁਸੀਂ ਸੋਚ ਲਓ, ਆਪ ਹੀ ਆਂਕ ਲਵੋ, ਆਪ ਹੀ ਅੰਦਾਜ਼ਾ ਲਾ ਲਵੋ ਕਿ ਉਹਨਾਂ ਹਾਲਾਤਾਂ 'ਚ ਆਮ ਬੰਦਾ, ਗਰੀਬ ਬੰਦਾ ਜਾਂ ਬਿਲਕੁਲ ਹੀ ਗਰੀਬ ਬੰਦਾ, ਲਾਵਾਰਸ ਬੰਦਾ ਉੱਥੇ ਕਿਸ ਤਰ੍ਹਾਂ ਦੇ ਮਾਹੌਲ 'ਚ ਦਿਨ ਕੱਟਦਾ ਹੋਏਗਾ। ਜੀ ਬਿਲਕੁਲ ਜੀ। ਅਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਦੱਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਖਬਰ ਤੇ ਨਜ਼ਰ ਆਓ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ